ਜ਼ਿਲ੍ਹਾ ਲਾਇਲਪੁਰ ਦੇ ਇਸ ਪਿੰਡ ਦਾ ਨਾਮ ਹੈ ਚੱਕ ਨੰਬਰ 82 ਗਾਫਬੇ ਬਲਾਕੀ। ਇਸ ਪਿੰਡ ਨੂੰ ਕੋਟ ਗਰਾਇਆ ਵੀ ਆਖਿਆ ਜਾਂਦਾ ਹੈ। ਇਹ ਪਿੰਡ ਸਤਿਆਣੇ ਦੇ ਕੋਲ ਵਸ ਰਿਹਾ ਹੈ। ਤੁਹਾਨੂੰ ਵਿਖਾਲਣਾ ਹੈ ਇਹ ਪਿੰਡ ਤੇ ਨਾਲੇ ਇਹਦੀ ਦੱਸਣੀ ਹੈ ਤਾਰੀਖ। ਇਸ ਪਿੰਡ ਦੇ ਵਿੱਚ ਕਿਹੜੀ ਹੈ ਖਾਸ ਗੱਲ, ਇਸ ਪਿੰਡ ਦੇ ਵਿੱਚ ਕਿੰਨੇ ਸਕੂਲਸ ਨੇ ਤੇ ਕਿੰਨੀਆਂ ਨੇ ਮਸਜਿਦਾਂ ਇਸ ਪਿੰਡ ਦੇ ਵਿੱਚ ਵਸ ਰਹੀਆਂ ਨੇ, ਕਿੰਨੀਆਂ ਬਰਾਦਰੀਆਂ ਚੜ੍ਹਦੇ ਪੰਜਾਬ ਦੇ ਕਿਸ ਜ਼ਿਲ੍ਹੇ ਤੋਂ ਆ ਕੇ ਲੋਕ ਇੱਥੇ ਵਸੇ, ਇਸ ਪਿੰਡ ਦੇ ਵਿੱਚ ਹੋਰ ਕੀ ਹੈ ਤੁਹਾਨੂੰ ਵਿਖਾਲਾਂਗੇ। ਮਿਹਨਤ ਮਜ਼ਦੂਰੀ ਹੈ ਇਸ ਪਿੰਡ ਦੇ ਵਾਸੀਆਂ ਦਾ ਸਭ ਤੋਂ ਵੱਡਾ ਪੇਸ਼ਾ। ਗੁਗੇਰਾ ਬ੍ਰਾਂਚ ਦੇ ਇਸ ਪਿੰਡ ਨੂੰ ਕਿਉਂ ਆਖਿਆ ਜਾਂਦਾ ਹੈ 82 ਗਾਫਬੇ ਬਲਾਕੀ? ਇਸ ਤੋਂ ਇਲਾਵਾ ਕੋਟ ਗਰਾਇਆ ਦੇ ਨਾਮ ਦੇ ਪਿੱਛੇ ਕੀ ਹੈ ਹਿਸਟਰੀ, ਕੀ ਹੈ ਤਾਰੀਖ, ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਮ ਹੈ ਲਹਿੰਦੇ ਪੰਜਾਬ ਦੇ ਪਿੰਡ। ਚੱਕ ਨੰਬਰ 82 ਗਾਫਬੇ ਵੇ ਬੜਾ ਇਤਿਹਾਸਿਕ ਪਿੰਡ। ਇਸ ਪਿੰਡ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਸਿੱਖਾਂ ਦੀ ਸੀ ਨੰਬਰਦਾਰੀ। ਇਸ ਪਿੰਡ ਦੇ ਵਿੱਚ ਸੀ 2 ਗੁਰਦੁਆਰੇ ਮੌਜੂਦ। ਵੱਡੇ ਖੂਹ ਵਾਲਾ ਪਿੰਡ ਇਹਨੂੰ ਆਖਿਆ ਜਾਂਦਾ ਸੀ। ਇਸ ਪਿੰਡ ਦੀ ਹੁਣ ਵਾਈ ਬੀਜੀ ਕਿਵੇਂ ਦੀ ਏ, ਇਸ ਪਿੰਡ ਦੀ ਮੌਜੂਦਾ ਸ਼ਕਲ ਦੇ ਤੁਹਾਨੂੰ ਵਿਖਾਣੀ, ਤੁਸੀਂ ਸਾਡੇ ਨਾਲ ਰਹਿਣਾ। ਸਾਡਾ ਜੀ ਆ ਪਿੰਡ 82 ਬਲਾਕੀ ਹੈ ਜੀ, 82 ਗਾਫਬੇ ਬਲਾਕੀ ਇਹਨੂੰ ਕਿਹਾ ਜਾਂਦਾ। ਇਹਦੇ ਜਿਹੜੇ ਕਰੀਬੀ ਪਿੰਡਾਂ ਦੇ ਵਿੱਚ 80 ਚੱਕ ਤੇ 84 ਚੱਕ, ਇਹਨਾਂ ਦੀ ਮੇਨ ਸੜਕ ਇੱਕ ਹੀ ਆ। ਉਹਦੇ ਨਾਲ 33 ਵੀ ਸਾਨੂੰ ਲੱਗਦਾ, 81 ਵੀ ਲੱਗਦਾ, ਤੇ ਥੋੜ੍ਹੇ ਜਿਹੇ ਬਾਲਿਆਂ ਦੇ ਘਰ ਵੀ ਹੈਗੇ ਆ ਜਿਹੜੇ ਯਾਨੀ ਬਾਲਿਆਂ ਦਾ ਡੇਰਾ ਵੱਜਦਾ। ਤੇ ਪਿੰਡ ਦਾ ਨਾਮ 82 ਬਲਾਕੀ। ਇਹ 3 ਰਸਤੇ ਜੀ, ਜਿਹੜੇ ਸਭ ਤੋਂ ਆਸਾਨ ਰਸਤਾ ਵਾ ਉਹ ਸਤਿਆਣੇ ਬੰਗਲੇ ਤੋਂ ਆਉਂਦਾ ਵਾ ਪਿੰਡ ਨੱਬਾ, ਤੇ 84 ਤੇ ਸਾਡੇ ਪਿੰਡ ਇਹ ਨੇੜਾ ਆ ਸਾਨੂੰ। ਇਸ ਤੋਂ ਬਾਅਦ ਦੇ ਵਿੱਚ ਅਗਰ ਫੈਸਲਾਬਾਦੋਂ ਆਉਣਾ ਤਾਂ ਫਿਰ 76 ਸਟਾਪ ਸਾਨੂੰ ਲੱਗਦਾ, ਖਾਨੂਆਣਾ ਸਟਾਪ ਸਾਨੂੰ ਲੱਗਦਾ। ਖਾਨੂਆਣਿਓਂ ਅੱਲਾ ਕਰੇ ਤੁਹਾਡਾ ਭਲਾ 81ਓਂ ਸੜਕ ਆਉਂਦੀ ਆ, ਉਹ ਤਾਂ ਸਿੰਗਲ ਆ। ਅਤੇ ਜਿਹੜੀ ਮੇਨ ਸਾਡੀ ਸੜਕ ਆ ਉਹ 76 ਹੀ ਆਉਂਦੀ ਆ, 76 79 80 ਅਤੇ ਫਿਰ 82 ਬਲਾਕੀ। ਅਸਲ ਤਰੀਕ ਇਹਦੀ ਹੈ ਜੀ, ਸਾਡਾ ਪਿੰਡ ਦਾ ਨਾਂ ਜਿਹੜਾ ਨਾ ਉਹ ਬੇਸ਼ੱਕ 82 ਬਲਾਕੀ ਹੈ ਕਿਸੇ ਸਿੱਖ ਦੇ ਨਾਂ ਤੋਂ, ਜਿੱਦਾਂ ਵੱਡਿਆਂ ਕੋਲ ਅਸੀਂ ਸੁਣਿਆ ਵਾ, ਅਤੇ 82 ਬਲਾਕੀ ਇਸ ਪਿੰਡ ਦਾ ਨਾਂ ਆ। ਕੋਟ ਗਰਾਇਆ ਇੱਥੇ ਦੇ ਰਹਿਣ ਵਾਲੇ ਗਰਾਏ ਜਿਹੜੇ ਆ, ਇਹਨਾਂ ਨੇ ਬਾਅਦ ਦੇ ਵਿੱਚ 2010 ਤੋਂ ਬਾਅਦ 'ਚ ਜਾਂ 15 'ਚ ਇਹ ਚੇਂਜ ਕਰਵਾ ਕੇ ਨਾ ਅਤੇ ਇਹਦਾ ਨਾਂ ਕੋਟ ਗਰਾਇਆ ਕਰਵਾਤਾ। ਬੇਸ਼ੱਕ ਕਾਗਜ਼ਾਂ ਦੇ ਵਿੱਚ ਇਹਦਾ ਕੋਟ ਗਰਾਏ ਨਾਲ ਕੋਈ ਤਲਕ ਨਹੀਂ ਸੀ ਹੈਗਾ। ਅਸਲ ਪਿੰਡ ਦਾ ਨਾਂ ਜਿਹੜਾ ਉਹ 82 ਗਾਫਬੇ ਬਲਾਕੀ ਆ। ਅਤੇ ਹੁਣ ਸਾਡੇ ਸ਼ਨਾਖਤੀ ਕਾਰਡਾਂ 'ਤੇ ਵੀ ਤਕਰੀਬਨ ਕੋਟ ਗਰਾਇਆ ਲਿਖਿਆ ਜਾਂਦਾ, ਕਿਉਂਕਿ ਉਹ ਇੱਕ ਬਿਸਕ ਬਣ ਗਿਆ ਵਾ। ਤਹਿਸੀਲ ਸਦਰ, ਜ਼ਿਲ੍ਹਾ ਫੈਸਲਾਬਾਦ, ਅਤੇ ਪਿੰਡ 82 ਗਾਫਬੇ ਕੋਟ ਗਰਾਇਆ। ਹਾਂਜੀ, ਇੱਥੇ ਬੜੇ ਮਾਸ਼ਾਅੱਲਾ ਖੂਹ ਸੀ, 3 ਖੂਹ ਜਿਹੜੇ ਯਾਨੀ ਅਸੀਂ ਆਪਣੀਆਂ ਅੱਖਾਂ ਨਾਲ ਵੇਖੇ ਆ। ਇੱਕ ਚੌਕ ਦੇ ਵਿੱਚ ਸੀ, ਵੱਡੇ ਖੂਹ ਵਾਲਾ ਚੌਕ ਜਿਹਨੂੰ ਕਹਿੰਦੇ ਹਾਂ ਅਸੀਂ। ਇੱਕ ਜਿਹੜਾ ਉਹ ਸਾਈਆਂ ਦੀ ਠੱਠੀ ਸੀਗਾ। ਬੇਸ਼ੱਕ ਇੱਕ ਸਾਡੇ ਵੱਡਿਆਂ ਨੇ ਦੱਸਿਆ ਵੀ ਸਾਡੇ ਇੱਥੇ ਘਰ ਜਿਹੜਾ ਸਾਡਾ ਜ਼ਾਤੀ ਘਰ ਆ, ਇਹਦੀ ਨੁੱਕਰ 'ਤੇ ਵੀ ਇੱਕ ਖੂਹ ਸੀ, ਉਹ ਵੀ ਉਸ ਦੌਰ ਦਾ ਬਣਿਆ ਹੋਇਆ ਸੀ। ਜਿਹ 'ਚੋਂ ਅਸੀਂ ਪਾਣੀ ਪੀਤਾ ਵਾ ਉਹ ਇੱਕ ਅੰਬਾਲੀਆਂ ਦੇ ਘਰ ਖੂਹ ਸੀਗਾ। ਸਾਡੇ ਪਿੰਡ 'ਚ ਹੀ ਅੰਬਾਲੀਆ ਬਰਾਦਰੀ ਆ ਕੇ ਬੈਠੀ ਹੋਈ, ਉਹਨਾਂ ਦੇ ਘਰ ਇੱਕ ਖੂਹ ਸੀ, ਉਹ 'ਚੋਂ ਅਸੀਂ ਜਾ ਕੇ ਖੁਦ ਵੀ ਪਾਣੀ ਪੀਤਾ ਆ। ਉਹ ਥੋੜ੍ਹੀ ਦੇਰ ਹੀ ਹੋਈ ਬੰਦ ਕੀਤੇ ਨੇ ਉਹਨਾਂ ਨੂੰ। ਵੈਸੇ ਤਕਰੀਬਨ 4 ਤੋਂ 5 ਖੂਹ ਜਿਹੜੇ ਆ ਨਾ ਉਹ ਅਸੀਂ ਦੇਖੇ ਆ, ਔਰ ਇਹਨਾਂ 'ਚੋਂ ਪਹਿਲਿਆਂ ਸਾਡੇ ਵੱਡਿਆਂ ਨੇ ਤਾਂ ਪਾਣੀ ਪੀਤਾ, ਪਰ ਅਸੀਂ ਸੁਣਿਆ ਜ਼ਰੂਰ ਆ ਵੀ 5 ਤੋਂ 6 ਖੂਹ ਜਿਹੜੇ ਹੈ ਸੀ, ਜਿਹ 'ਚ ਸਭ ਤੋਂ ਮੇਨ ਮਸ਼ਹੂਰ ਜਿਹੜਾ ਉਹ ਵੱਡੇ ਖੂਹ ਵਾਲਾ ਚੌਕ ਸੀ। ਚੌਕ 'ਚ ਜਿਹੜਾ ਖੂਹ ਸੀ ਨਾ ਉਹ ਅੱਜ ਵੀ ਵੱਜਦਾ ਆ। ਸਾਡੇ ਪਿੰਡ ਦਾ ਨਾਮ ਵੀ 82 ਬਲਾਕੀ ਅਤੇ ਵੱਡੇ ਖੂਹ ਵਾਲੇ ਚੌਕ 'ਚ ਆ ਜਾਓ। ਇਹ ਸਾਡਾ ਯਾਨੀ ਮੇਨ ਜਿਹੜਾ ਖੂਹ ਸੀਗਾ ਉਹ ਵੱਡੇ ਖੂਹ ਵਾਲੇ ਚੌਕ ਦੇ ਵਿੱਚ ਸੀਗਾ। ਸਾਡੇ ਆਪਣੇ ਪਿੰਡ 'ਚ ਮਾਸ਼ਾਅੱਲਾ ਕਬੱਡੀ ਦੇ ਬੜੇ ਅੱਛੇ ਪਲੇਅਰ ਗੁਜ਼ਰੇ ਨੇ। ਬੜੀ ਅੱਛੀ ਕਬੱਡੀ ਖੇਲੀ ਜਾਂਦੀ ਸੀ ਸ਼ੁਰੂ ਤੋਂ ਹੀ। ਅਤੇ ਇੱਕ ਆਪਣੇ ਰਾਣਾ ਲਿਆਕਤ ਉਰਫ ਲਿਆਕੀ ਇੰਤਕਾਲ ਕਰ ਗਏ ਨੇ, ਫੌਤ ਹੋ ਗਏ ਨੇ। ਉਹ ਬੜੇ ਅੱਛੇ ਕਬੱਡੀ ਦੇ ਪਲੇਅਰ ਸੀ, ਦੌੜ 'ਚ ਵੀ ਬਹੁਤ ਜ਼ਿਆਦਾ ਫਾਸਟ ਸੀ। ਇੱਕ ਨਾਮ ਸੀ ਉਹਨਾਂ ਦਾ ਇਲਾਕੇ 'ਚ। ਬਾਕੀ ਹੋਰ ਵੀ ਕਬੱਡੀ ਦੇ ਪਲੇਅਰ ਪਿੰਡ 'ਚੋਂ ਕਾਫੀ ਅੱਛੀ ਕਬੱਡੀ ਖੇਲੀ ਜਾਂਦੀ ਹੈ। ਕ੍ਰਿਕਟ ਦੇ ਵੀ ਮਤਲਬ ਕਾਫੀ ਅੱਛੇ ਪਲੇਅਰ ਨੇ।
ਤੇ ਕ੍ਰਿਕਟ ਵੀ ਕਾਫੀ ਖੇਲੀ ਜਾਂਦੀ ਹੈ। ਗਰਾਊਂਡ ਪਿੰਡ 'ਚ 2-3 ਅਵੇਲੇਬਲ ਨੇ ਤੇ ਇੱਕ ਗਰਾਊਂਡ ਕਬਰਸਤਾਨ ਦੇ ਕੋਲ ਹੈ, ਕਾਫੀ ਵਸੀਹ ਗਰਾਊਂਡ ਹੈ ਉਹ। ਤੇ ਤਕਰੀਬਨ ਬਾਹਰ ਫੈਸਲਾਬਾਦ ਤੋਂ ਵੀ ਟੀਮਾਂ ਹਾਰਡਬਾਲ ਸੀਜ਼ਨ ਖੇਲਣ ਮੈਚ ਆਉਂਦੇ ਨੇ। ਅੱਛੀ ਮਤਲਬ ਕ੍ਰਿਕਟ ਵੀ ਇਸ ਪਿੰਡ 'ਚ ਖੇਲੀ ਜਾਂਦੀ ਨੇ, ਕਾਫੀ ਅੱਛੇ ਪਲੇਅਰ ਨੇ ਇਸ ਗਰਾਊਂਡ ਦੇ ਕ੍ਰਿਕਟ ਦੇ। ਹਾਂਜੀ ਜੀ, ਬਹੁਤ ਅੱਛੇ ਪਿੰਡ ਦੇ ਕਾਫੀ ਆਪਣੇ ਇੱਕ ਡਾਕਟਰ ਗੁਲਾਮ ਸਰਵਰ MS ਰਿਟਾਇਰ ਨੇ, ਚੌਧਰੀ ਸਰਫਰਾਜ਼ ਗੁਰਾਇਆ ਉਹ ਵੀ ਕਾਫੀ ਮਤਲਬ ਐਜੂਕੇਟਡ ਮੈਨ ਨੇ। ਹੋਰ ਵੀ ਕਾਫੀ ਗੁਰਾਇਆ ਬਰਾਦਰਤ ਦੇ ਆਪਣੇ ਮੌਸਮ ਗੁਰਾਇਆ, ਉਹ ਵੀ ਮਤਲਬ ਪੰਜਾਬ ਪੁਲਿਸ ਛੱਡ ਕੇ ਗਏ ਨੇ UK LLB ਕਰਨ। ਉਹਨਾਂ ਦੇ ਕਜ਼ਨ ਵਫਾ ਗੁਰਾਇਆ ਉਹ ਵੀ UK ਗਏ ਨੇ LLB ਕਰਨ। ਹੋਰ ਵੀ ਉਹਨਾਂ ਦੇ ਮਤਲਬ 2-4, ਇੱਕ ਉਹਨਾਂ ਦਾ ਭਾਈ ਹੈ ਉਹ ਮਤਲਬ ਰਸ਼ੀਆ ਗਿਆ ਹੈ ਡਾਕਟਰ ਬਣਨ। ਆਪਣੇ ਗੁੱਜਰ ਬਰਾਦਰੀ ਦੇ ਵੀ 2-4 ਲੜਕੇ ਐਸੇ ਨੇ ਜਿਹੜੇ ਮਤਲਬ ਬਾਹਰ ਆਸਟ੍ਰੇਲੀਆ ਵਗੈਰਾ UK ਵਗੈਰਾ ਸਟੱਡੀ ਬੇਸ ਤੇ ਪੜ੍ਹਨ ਗਏ ਨੇ। ਤਕਰੀਬਨ ਸਾਡੀ ਹੋਸ਼ ਤੋਂ ਪਹਿਲਾਂ ਖਤਮ ਹੋ ਚੁੱਕੇ ਆ ਗੁਰਦੁਆਰੇ ਉਹਨਾਂ ਦੇ 2 ਸੀ, ਜਿਨ੍ਹਾਂ 'ਚੋਂ ਇੱਕ ਜਿਹੜਾ ਅਸੀਂ ਸੁਣਿਆ ਵਾ ਇੱਥੇ ਨਾ ਭਾ ਬੱਗਾ ਗੁੱਜਰ ਆ, ਉਹਨਾਂ ਦਾ ਘਰ ਵਾ ਇਹ ਗੁਰਦੁਆਰੇ 'ਚ ਵੱਜਦਾ ਸੀ, ਯਾਨੀ ਇੱਥੇ ਗੁਰਦੁਆਰਾ ਮੇਨ ਵੱਜਦਾ ਸੀ। ਵੀ ਅਸੀਂ ਉਹ ਘਰ ਦੀ ਸ਼ਕਲ ਵੇਖੀ ਆ, ਬਾਅਦ ਦੇ ਵਿੱਚ ਆਬਾਦੀਆਂ ਤੋਂ ਬਾਅਦ ਸਾਡੇ ਵੱਡੇ ਹੀ ਦੱਸਦੇ ਆ ਵੀ ਇੱਥੇ ਇੱਕ ਗੁਰਦੁਆਰਾ ਸੀਗਾ ਤੇ ਇੱਕ ਸਾਡੇ ਈਸਾਈਆਂ ਦੀ ਠੱਠੀ ਆ, ਜਿਹਦੇ ਵਿੱਚ ਯਾਨੀ ਈਸਾਈਆਂ ਦਾ ਗਿਰਜਾ ਬਣਿਆ ਹੋਇਆ ਵਾ। ਇਹ ਤਾਂ ਪਾਰਟੀਸ਼ਨ ਤੋਂ ਬਾਅਦ 'ਚ ਹੀ ਬਣਿਆ। ਇਹ ਜਿਹੜਾ ਮੇਨ ਗੁਰਦੁਆਰਾ ਉਹ ਇੱਥੇ ਹੀ ਸੀਗਾ ਤੇ ਜ਼ਮੀਨ ਜਿਹੜੀ ਹੈ ਜ਼ਿਆਦਾ ਜਿਹੜੀ ਆ ਯਾਨੀ ਸਿੱਖਾਂ ਦੇ ਜਿੱਥੋਂ ਘਰ ਉੱਠ ਕੇ ਗਏ ਆ ਉਹ ਅੱਜ ਵੀ ਉਹਨਾਂ ਦੇ ਨਾਂ ਤੇ ਵੱਜਦੀ, ਯਾਨੀ ਉਹ ਰਜਿਸਟਰੀ ਵਾਲੀ ਆ। ਬਾਕੀ ਜਿਹੜਾ ਤਕਰੀਬਨ ਅੱਧਾ ਪਿੰਡ ਆ ਉਹ ਸਟਾਮਾਂ ਵਾਲਾ ਆ, ਉਹ ਸਟਾਮਾਂ 'ਤੇ ਹੀ ਆ। ਜਿਹੜੇ ਸਾਡੇ ਜਿਨ੍ਹਾਂ ਦੇ ਘਰ ਯਾਨੀ ਮਹਾਜਰਾਂ ਦੇ ਵੱਜਦੇ ਆ, ਇਹ ਅਸੀਂ ਸਟਾਮਾਂ 'ਤੇ ਬੈਠੇ ਆ ਅੱਜ ਵੀ। ਅਸਲ ਜਿਹੜਾ ਗੁਰਾਇਆਂ ਦਾ ਪਿੰਡ ਸੀ ਜਾਂ ਜਿਹੜੇ ਉਹ ਸਿੱਖ ਰਹਿੰਦੇ ਸੀ ਉਹਨਾਂ ਦੀ ਅਸਲ ਜਿਹੜੀ ਸ਼ਕਲ ਸੀਗੀ ਉਹ ਪਿੰਡ ਦੀ ਯਾਨੀ ਇੱਕ ਜਿਹੜੀ ਚੜ੍ਹਦੇ ਵਾਲੀ ਆਬਾਦੀ ਆ ਨਾ, ਇਹਦੇ ਵਿੱਚ ਹੀ ਉਹਨਾਂ ਦੇ ਘਰ ਸੀਗੇ ਤੇ ਇਹ ਅੱਜ ਵੀ ਰਜਿਸਟਰੀ ਵਾਲੇ ਆ। ਤੋ ਇਹਨਾਂ ਦੀ ਮਲਕੀਅਤ ਜਿਹੜੀ ਆ ਅੱਜ ਵੀ ਜਿਹੜੇ ਉਹ ਗੁਰਾਇਆ ਬਰਾਦਰਜ਼ ਆ ਉਹਨਾਂ ਦੇ ਕੋਲ ਆ। ਨਹੀਂ, ਇਹ ਬਹੁਤ ਜ਼ਿਆਦਾ ਮੁਖਤਲਿਫ ਆ, ਜਿਹਦੇ ਵਿੱਚੋਂ ਯਾਨੀ ਗੜ੍ਹ ਸ਼ੰਕਰ ਆ ਸਾਡਾ ਜਿਹੜਾ ਜ਼ਿਲ੍ਹਾ ਪਿੱਛੋਂ ਹੁਸ਼ਿਆਰਪੁਰ ਆ ਤੇ ਪਿੰਡ ਸਾਡਾ ਜਿਹੜਾ ਉਹ ਬਘਿਆੜੀ ਚਮਿਆਰੀ ਆ। ਅਸੀਂ ਹੋਰ ਪਿੰਡ ਦੇ ਆ। ਜ਼ਿਆਦਾ ਘਰ ਅਕਸਰੀਅਤ ਨਾਲ ਜਿਹੜੇ ਉਹ ਗੜ੍ਹ ਸ਼ੰਕਰ ਦੇ ਆ, ਤਕਰੀਬਨ 100-150 ਘਰ ਆ ਉਹਨਾਂ ਦਾ। ਬਾਕੀ 3-4 ਬਰਾਦਰੀਆਂ ਰਾਜਪੂਤਾਂ ਦੀਆਂ ਜਿਹੜੀਆਂ ਆਈਆਂ ਵਾ, ਰਾਈ ਬਰਾਦਰੀ ਆਈ ਆ, ਹੋਰ ਵੀ ਗੁੱਜਰ ਬਰਾਦਰੀ ਵੀ ਆ, ਉਹ ਵੀ ਇਦਾਂ ਹੀ ਆ ਸਾਡੇ ਵਰਗੂ। ਕੋਈ ਹਕੂਮਤਪੁਰੀਏ ਆ, ਕੋਈ ਖੰਨੀ ਵਾਲੇ ਆ, 3-4 ਕਿਸਮਾਂ ਦੇ ਗੁੱਜਰ ਆ ਤੇ ਬਾਕੀ ਰਾਜਪੂਤ ਜਿਹੜੇ ਆ ਤਕਰੀਬਨ 3-4 ਕਿਸਮਾਂ ਦੇ ਇਹ ਆ। ਬੇਸਿਕ ਜਿਹੜੇ ਇੱਥੇ ਪੱਕੇ ਰਹਿਣ ਵਾਲੇ ਮਹਾਜਰ ਤੋਂ ਇਲਾਵਾ ਯਾਨੀ ਇੱਕ ਪੀਰੋ ਪਿੰਡੀਆ ਵਾ, ਉਹ ਵੀ ਸਾਰੇ ਮਹਾਜਰ ਆ, ਉਹ ਵੀ ਉੱਧਰੋਂ ਆਏ ਆ, ਉਹ ਵੀ ਜੱਟ ਘਵਾਉਂਦੇ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਯਾਨੀ ਬੇਸਿਕ ਸਹੀ ਜਿਹੜੇ ਉਹ ਗੁਰਾਇਆ ਬਰਾਦਰੀ ਆ ਜਿਹੜੇ ਇੱਥੇ ਦੇ ਰਹਿਣ ਵਾਲੇ ਸੀ ਵਸਿੰਦਿਆਂ ਦੇ ਵਿੱਚ ਸਾਰੇ, ਹਾਂਜੀ ਮੁਕਾਮੀ ਜਿਹੜੇ ਆ। ਤੇ ਜਿਹੜੇ ਬਾਕੀ ਆ ਉਹ ਸਾਰੇ ਤਕਰੀਬਨ ਬਰਾਦਰੀਆਂ ਜਿਹੜੀਆਂ ਉਹ ਇਕੱਠੀ ਕੋਈ ਨਹੀਂ, ਟੋਟਿਆਂ 'ਚ ਆਈ, ਕਿਸੇ ਦੇ 2 ਘਰ ਆ, ਕਿਸੇ ਦੇ 4 ਘਰ ਆ। ਗੜ੍ਹ ਸ਼ੰਕਰੀਆਂ ਦੇ ਥੋੜ੍ਹੇ ਜਿਹੇ ਜ਼ਿਆਦਾ ਘਰ ਆ। ਆਮ ਰੂਟੀਨ ਨਾਲ ਜਿੱਦਾਂ ਲੋਕਾਂ ਦੇ ਪਿੰਡਾਂ ਦੇ ਵਿੱਚ ਤਰੱਕੀ ਹੈ ਇੱਦਾਂ ਸਾਡੀ ਨਹੀਂ, ਕਿਉਂਕਿ ਅਸੀਂ ਆਮ ਪਿੰਡਾਂ ਦੇ ਵਿੱਚ ਫਿਰਦੇ ਹਾਂ। 33 ਜਾਈਏ ਤੇ 33 ਦੀ ਨਿਸਬਤ ਅਸੀਂ ਹਜੇ ਵੀ ਲੋ ਹਾਂ, 76 ਦੀ ਨਿਸਬਤ ਅਸੀਂ ਬਹੁਤ ਸਲੋ ਹਾਂ। ਬਾਕੀ ਠੀਕ ਆ ਅਲਹਮਦੁਲਿਲਾ, ਯਾਨੀ ਠੀਕ ਆ ਗੁਜ਼ਾਰਾ ਜਿਹੜਾ ਨਾ, ਉਸ ਹਾਈ ਲੈਵਲ ਤੇ ਨਹੀਂ। ਕੰਮ ਬੜੇ ਮਨਸੂਬੇ ਬਣੇ ਆ ਜਿਹੜੇ ਕਿ ਯਾਨੀ ਪਿੰਡ ਦੀ ਫਲਾਹ ਵਾਸਤੇ, ਪਰ ਅਮਲ ਦਰਾਮਦ ਯਾਨੀ ਕਾਮਯਾਬ ਕੋਈ ਨਹੀਂ ਹੋਇਆ। ਜਿਹ 'ਚੋਂ ਇੱਕ ਵਾਟਰ ਸਪਲਾਈ ਸੀਗੀ ਉਹ ਪਿੱਛੇ ਜੇ ਲੱਗਾ ਤੇ ਕੈਂਸਲ ਹੋ ਗਿਆ, ਖਤਮ ਹੋ ਗਿਆ। ਕਿਸੇ ਨੇ ਉਹਦੇ 'ਤੇ ਐਡੀ ਤਕੋਦਾਓ ਨਹੀਂ ਕੀਤੀ। 84 ਚੱਕ 'ਚ ਚੱਲ ਰਿਹਾ, ਸਾਡੇ ਪਿੰਡ ਵਾਲਾ ਬੰਦ ਹੋ ਗਿਆ। ਬਿਜਲੀ ਸਾਡੇ ਜੰਮਣ ਤੋਂ ਪਹਿਲਾਂ ਦੀ ਆਈ ਆ ਜੀ। ਇਹ ਤਕਰੀਬਨ ਕਹਿੰਦੇ ਆ ਵੀ 1980-85 ਦੇ ਵਿੱਚ ਆਈ ਆ। ਨਜ਼ੀਰ ਕੋਸਤਾਨੀ ਸੀ ਕੋਈ ਇੱਥੇ MP MNA ਬਣਦਾ ਸੀ ਸਾਡੇ ਇਲਾਕੇ ਦਾ, ਅਸੀਂ ਤਾਂ ਵੇਖਿਆ ਨਹੀਂ। ਖੈਰ ਤਸਵੀਰਾਂ ਉਹਦੀਆਂ ਵੇਖੀਆਂ ਵਾ। ਉਹਨਾਂ ਦੇ ਦੌਰ 'ਚ ਇੱਥੇ ਸਾਡੇ ਪਿੰਡ ਬਿਜਲੀ ਆਈ ਆ ਔਰ ਇੰਨੀ ਕੁ ਦੇਰ 'ਚ ਹੀ ਆਈ ਆ। ਉਸ ਤੋਂ ਬਾਅਦ ਦੇ ਵਿੱਚ ਯਾਨੀ ਹੋਰ ਸਹੂਲਤਾਂ ਬਥੇਰੀਆਂ ਵਾ, ਜਿਨ੍ਹਾਂ 'ਚੋਂ ਯਾਨੀ ਹੁਣ ਸਾਡੇ ਕੋਲ ਨਹੀਂ ਸਹੂਲਤ ਹੈਗੀ। ਤਾਂ ਸਾਡੇ ਪਿੰਡ 'ਚ ਅਜੇ ਤੱਕ ਗੈਸ ਨਹੀਂ ਹੈਗੀ। ਆ ਨਾਲ ਸਾਡੇ ਗੁਆਂਢੀ ਪਿੰਡ 33 ਆ, ਉੱਥੇ ਗੈਸ ਆ ਗਈ ਆ। ਪਕੀਵਾਂ ਆ 77 ਆ, ਇੱਥੇ ਗੈਸ ਆ ਗਈ ਆ। ਸਾਡੇ ਪਿੰਡ 'ਚ ਕੋਈ ਸ਼ੈ ਨਹੀਂ। ਹਕੂਮਤੀ ਸਤ੍ਹਾ ਵੀ ਆ। ਬਾਕੀ ਅਸੀਂ ਲੋਕਾਂ ਨਾਲੋਂ ਬਹੁਤ ਲੋ ਆ ਅੱਜ ਵੀ। ਅੱਜ ਦੇ ਦੌਰ ਦੇ 25 ਦੇ ਵਿੱਚ ਵੀ ਅਸੀਂ ਲੋਕਾਂ ਨਾਲੋਂ ਬਹੁਤ ਪਿੱਛੇ ਆ। ਲੋਕਾਂ ਦੇ ਪਿੰਡਾਂ ਦੇ ਵਿੱਚ ਗਟਰ ਸਿਸਟਮ ਬਣ ਗਏ, ਸਾਡੇ ਕੁਝ ਵੀ ਨਹੀਂ। ਅਸੀਂ ਉੱਥੇ ਦੇ ਉੱਥੇ ਹੀ ਆ ਜਿੱਥੇ ਅਸੀਂ ਅੱਜ ਤੋਂ 30 ਸਾਲ ਪਹਿਲਾਂ ਸੀ ਜਾਂ 40 ਸਾਲ ਪਹਿਲਾਂ ਸੀ। ਇਹਦੇ ਵਿੱਚ MP MNA ਦਾ ਵੀ ਹੁੰਦਾ ਕਿ MP MNA ਸਾਡੇ ਨਾਲ ਜ਼ਿਆਦਾ ਨਜ਼ਰਸਾਨੀ ਨਹੀਂ ਕਰਦੇ। ਕੁਛ ਬਰਾਦਰੀਆਂ ਦਾ ਇਕੱਠ ਨਹੀਂ ਹੈਗਾ ਕਿ ਬਰਾਦਰੀਆਂ ਮੁਤਫਿਕ ਨਹੀਂ ਬੈਠੀਆਂ, ਟੁੱਟੀਆਂ ਜੀਆਂ ਬਰਾਦਰੀਆਂ। ਹਰ ਬਰਾਦਰੀ ਆਪਣੀ ਬਰਾਦਰੀ ਨੂੰ ਪੁੱਜਦੀ ਆ। ਕੋਈ ਬੰਦਾ ਪਿੰਡ ਦੀ ਫਲਾਹ ਵਾਸਤੇ ਨਹੀਂ ਚੱਲਦਾ। ਬਰਾਦਰੀਆਂ ਤਕਰੀਬਨ ਬਰਾਬਰ ਆ। ਅਗਰ 100 ਘਰ ਗੁਰਾਇਆਂ ਦਾ ਤੇ 100 ਘਰ ਹੀ ਰਾਜਪੂਤਾਂ ਦਾ ਆ ਤੇ ਤਕਰੀਬਨ 100 ਹੀ ਘਰ ਗੁਜਰਾਂ ਦਾ ਆ। ਤੇ ਜਿਹੜੀ ਆਪਣਾ ਕਹਿ ਲਓ ਵੀ ਲੋਕਲ ਬਰਾਦਰੀ ਆ ਉਹ ਵੀ ਤਕਰੀਬਨ ਇੰਨੀ ਕੀ ਆ। ਸਾਡੇ ਚਾਰੇ ਬਰਾਦਰੀਆਂ ਬਰਾਬਰ ਬੈਠੀਆਂ ਵਾ। ਪਰ ਫਿਰ ਵੀ ਜਿਹੜੇ ਨਾ ਇਹ ਰਾਜਪੂਤਾਂ ਦਾ ਵੋਟ ਥੋੜ੍ਹਾ ਜਿਹਾ ਜ਼ਿਆਦਾ ਆ ਦੂਜੀਆਂ ਬਰਾਦਰੀਆਂ ਨਾਲ। 40-50-100 ਦਾ ਫਰਕ ਹੋਣਾ, ਇਸ ਤੋਂ ਜ਼ਿਆਦਾ ਫਰਕ ਨਹੀਂ ਹੈਗਾ। ਤਕਰੀਬਨ 2500-3000 ਦੇ ਤਕਰੀਬਨ ਆਬਾਦੀ ਆ ਵਿੱਚ ਹੀ। ਯਾਨੀ ਸਾਡੇ ਉਹ ਜਿਹੜੀ ਛੋਟੀ ਜਿਹੀ ਕਲੋਨੀ ਬਣੀ ਆ ਹੁਣ ਜਨਾਬ ਆਬਾਦੀ ਜਿਹਨੂੰ ਕਹਿੰਦੇ ਆ, ਉਹ ਪਾ ਕੇ ਤਜ਼ਰੀਆ ਮਾਸ਼ ਜ਼ਰਾਇਤ ਹੀ ਆ ਜਾਂ ਜ਼ਿਮੀਂਦਾਰ ਆ ਕੋਈ ਆਪਣਾ ਮਾੜਾ ਚੰਗਾ ਜਿਹੜਾ ਲੋਕ ਕਰ ਲੈਂਦੇ ਆ।
ਜਾਂ ਮਿੱਲਾਂ ਦੇ ਵਿੱਚ ਮਜ਼ਦੂਰੀ ਆ। ਤੇ ਤਕਰੀਬਨ ਹਰ ਘਰ ਦੇ ਵਿੱਚੋਂ ਕਹਿ ਲਓ ਵੀ ਜੇ ਅਗਰ 50 ਘਰ ਆ ਨਾ ਤੇ 40 ਘਰਾਂ ਦੇ ਬੰਦੇ ਬਾਹਰ ਗਏ ਆ। ਕੋਈ ਸਾਊਦੀ ਆ ਗਿਆ, ਕੋਈ ਮਲੇਸ਼ੀਆ ਗਿਆ, ਕੋਈ ਕਹਿ ਲਓ ਵੀ ਬਾਹਰ ਦੇ ਮੁਲਕਾਂ 'ਚ ਜ਼ਿਆਦਾ ਆਇਆ ਬੰਦੇ, ਜਿਹਦੀ ਵਜ੍ਹਾ ਨਾਲ ਥੋੜ੍ਹੀ ਜਿਹੀ ਖੁਸ਼ਹਾਲੀ ਆ। ਵੈਸੇ ਬੇਸਿਕ ਸਾਡਾ ਜਿਹੜਾ ਉਹ ਜ਼ਰੀਆ ਮਾਸ਼ ਜ਼ਰਾਇਤ ਹੀ ਆ, ਤੇ ਜ਼ਰਾਇਤ ਵੀ ਐਡੀ ਕਾਮਯਾਬ ਕੋਈ ਨਹੀਂ, ਕਿਉਂਕਿ ਸਾਡਾ ਜ਼ਮੀਨ ਵਾਲਾ ਪਾਣੀ ਜਿਹੜਾ ਨਾ ਉਹ ਨਮਕੀਨ ਆ। ਪਿੰਡ ਦੇ ਸਾਡੇ ਦੇ ਜਿਹੜੇ ਬੇਸਿਕ ਮੋਗੇ ਉਹ 3 ਵਾ, 2 ਨੂੰ ਅਸੀਂ ਵੱਡਾ ਮੋਗਾ ਕਹਿੰਦੇ ਆ, ਇੱਕ ਜਿਹੜੀ ਉਹ ਛੋਟੀ ਮੋਗੀ ਆ। ਤਿੰਨਾਂ ਮੋਗਿਆਂ ਦੇ ਤਕਰੀਬਨ ਸਾਡੇ ਪਿੰਡ ਦੀ ਜ਼ਮੀਨ ਆ। ਤੇ ਮੋਗੇ ਦਾ ਪਾਣੀ ਜਿਹੜਾ ਉਹ ਗੁਜ਼ਾਰੇ ਮੁਤਾਬਕ ਹੀ ਆ, ਯਾਨੀ ਅਗਰ 12.5 ਕਿੱਲੇ ਆ ਤੇ 1 ਕਿੱਲਾ ਹੀ ਭਰਦਾ ਆ। ਤੇ ਨਹਿਰੀ ਪਾਣੀ ਠੀਕ ਆ ਸਾਡਾ, ਯਾਨੀ ਗੁਜ਼ਾਰਾ ਆ ਉਹਦੇ ਨਾਲ। ਤੇ ਟਿਊਬਵੈੱਲ ਦਾ ਪਾਣੀ ਸਾਡਾ ਜਿਹੜਾ ਉਹ ਕਾਮਯਾਬ ਨਹੀਂ, ਜਿਹਦੀ ਵਜ੍ਹਾ ਤੋਂ ਸਾਡੀ ਜ਼ਮੀਨ ਜਿਹੜੀ ਆ ਨਾ ਉਹ ਗੁਜ਼ਾਰੇ ਮੁਤਾਬਕ ਹੀ, ਯਾਨੀ ਜਿੱਦਾਂ ਦਾ ਅਸੀਂ ਸ਼ੁਰੂ ਤੋਂ ਚੱਲਦੇ ਆਂਦੇ ਉੱਦਾਂ ਦੇ ਅੱਜ ਵੀ ਚੱਲਦੇ ਆਂਦੇ। 35 ਤੋਂ 40 ਮਣ ਐਵਰੇਜ ਆ ਸਾਡੀ, ਉਹ ਵੀ ਬੜੀ ਹਾਈ ਲੈਵਲ ਤੇ ਜਾ ਕੇ। ਸਭ ਤੋਂ ਜ਼ਿਆਦਾ ਤਾਂ ਸਾਡੇ ਪਿੰਡ ਦੀ ਜਿਹੜੀ ਫਸਲ ਆ ਉਹ ਗੰਦਲ ਦੀ ਹੈ ਮੇਨ, ਜਿਹੜੀ ਆ ਯਾਨੀ ਜ਼ਰੀਆ ਮਾਸ ਜਿਹਨੂੰ ਕਹਿੰਦੇ, ਲੋਕ ਵੇਚ ਲੈਂਦੇ, ਘਾਟਾ ਵਾਧਾ ਕਰ ਲੈਂਦੇ ਆ। ਬਾਕੀ ਸਾਰੀਆਂ ਤਕਰੀਬਨ ਹੋ ਜਾਂਦੀਆਂ। ਚਰੀ ਕਮਾਦ ਵੀ ਤਕਰੀਬਨ ਗੁਜ਼ਾਰਾ ਮੁਤਾਬਕ ਹੈ ਆ। ਝੋਨਾ ਸਾਡੇ ਘੱਟ ਲੱਗਦਾ ਕਿਉਂਕਿ ਸਾਡਾ ਪਾਣੀ ਥੋੜ੍ਹਾ ਵਾ, ਤੇ ਉਹਦੇ ਬੇਸਿਕ ਹਿਸਾਬ ਨਾਲ ਵੇਖਿਆ ਜਾਵੇ ਤੇ ਕਣਕ ਹੀ ਹੈ ਕਿ ਜਿਹੜੀ ਸਾਡੀ ਹੈ ਨਾ ਗੁਜ਼ਾਰੇ ਮੁਤਾਬਕ ਹੈ ਵਾ, ਸਾਡਾ ਉਹਦੇ ਨਾਲ ਸਿਲਸਿਲਾ ਚੱਲਦਾ ਰਹਿੰਦਾ। ਹਸਪਤਾਲ ਡੰਗਰਾਂ ਦਾ ਹੈ ਜੀ ਸਾਡੇ ਪਿੰਡ 'ਚ। ਤੇ ਦੂਸਰਾ ਜਿਹੜਾ ਬੰਦਿਆਂ ਵਾਲਾ ਵਾ ਉਹ 80 ਚੱਕ 'ਚ ਆ, ਸਾਡੀ ਯੂਨੀਅਨ ਕੌਂਸਲ ਦਾ ਦੂਸਰਾ ਪਿੰਡ 80 ਚੱਕ ਆ, ਉੱਥੇ ਆ। ਤੇ ਮਸਜਿਦਾਂ ਜਿਹੜੀਆਂ ਵਾ ਉਹ 3 ਮੇਨ ਮਸਜਿਦਾਂ ਵਾ ਜਿਹੜੀਆਂ ਯਾਨੀ ਪਿੰਡ ਦੇ ਵਿੱਚ ਆ। ਇੱਕ ਬਸਤੀ ਦੇ ਵਿੱਚ ਯਾਨੀ ਟੋਟਲ 4 ਮਸਜਿਦਾਂ ਵਾ। ਇੱਕ ਅਹਿਲੇ ਹਦੀਸਾਂ ਦੀ ਆ, 3 ਸੁੰਨੀਆਂ ਦੀਆਂ ਵਾ, ਤੇ ਇੱਕ ਇਮਾਮ ਬਾਰਗਾ ਵੀ ਹੈ ਸਾਡੇ ਪਿੰਡ ਦੇ ਵਿੱਚ, ਤੇ ਇੱਕ ਗਿਰਜਾ ਵੀ ਹੈ ਜਿਹੜਾ ਈਸਾਈਆਂ ਦਾ ਨਾ ਚਰਚ, ਉਹ ਵੀ ਸਾਡੇ ਪਿੰਡ 'ਚ ਹੈ ਆ, ਮੌਜੂਦ ਆ। ਹਾਂਜੀ, ਰਫਾਏ ਆਮਾ ਦੇ ਹਵਾਲੇ ਨਾਲ ਆਪਣਾ ਚੌਧਰੀ ਆਬਦ ਗੁਰਾਇਆ ਹੈ, ਤੇ ਉਹਨਾਂ ਦੇ ਇੱਕ ਭਤੀਜੇ ਨੇ ਅਲੀ ਗੁਰਾਇਆ, ਪੈਰਿਸ 'ਚ ਉਹ ਆਪਣਾ ਉਹਨਾਂ ਦਾ ਕਾਰੋਬਾਰ ਹੈ। ਉਹਨਾਂ ਨੇ ਇੱਕ ਐਂਬੂਲੈਂਸ ਰਫਾਏ ਆਮਾ ਲਈ ਕੋਈ 5-7 ਪਿੰਡ ਵਾਸਤੇ ਐਂਬੂਲੈਂਸ ਉਹਨਾਂ ਨੇ ਇੱਕ ਬਣਾ ਕੇ ਤਿਆਰ ਕੀਤੀ ਹੈ। ਔਰ ਉਹ ਐਂਬੂਲੈਂਸ ਇੱਥੇ ਦੇ ਲੋਕਾਂ ਲਈ ਬੜੀ ਫਾਇਦਾਮੰਦ ਮੁਫੀਦ ਹੁੰਦੀ ਹੈ। ਰਾਤ ਮਤਲਬ 24 ਘੰਟੇ ਕਿਸੇ ਟਾਈਮ ਹੀ ਕਿਸੇ ਨੂੰ ਕੋਈ ਮਸਲਾ ਬਣਦਾ ਹੈ ਤੇ ਉਹ ਐਂਬੂਲੈਂਸ ਦੀ ਸਹੂਲਤ ਮੌਜੂਦ ਹੈ। ਚੌਧਰੀ ਆਬਦ ਗੁਰਾਇਆ ਉਹਨਾਂ ਦੇ ਭਤੀਜੇ ਅਲੀ ਗੁਰਾਇਆ ਨੇ ਮਤਲਬ ਉਹ ਐਂਬੂਲੈਂਸ ਇਸ ਇਲਾਕੇ ਨੂੰ ਫਰਾਹਮ ਕੀਤੀ ਹੈ। ਬਿਲਕੁਲ ਆਪਣਾ ਰਾਬਤਾ ਉਹਨਾਂ ਦਾ ਹੈ। ਇੱਕ ਉਹਨਾਂ ਦੇ ਮਤਲਬ ਸੁੰਦਰ ਸਿੰਘ ਨੇ, ਉਹਦੇ ਮਤਲਬ ਕੋਈ ਪੋਤਰੇ ਨੇ, ਕੋਈ ਆਸਟ੍ਰੇਲੀਆ ਵਗੈਰਾ ਜਾਂ ਆਪਣੇ ਅਮਰੀਕਾ ਵਗੈਰਾ 'ਚ। ਕਾਫੀ ਦਫਾ ਫੇਸਬੁੱਕ ਤੇ ਉਹਨਾਂ ਨਾਲ ਮੈਸੇਂਜਰ ਤੇ ਗੱਪਸ਼ਪ ਹੋਈ ਹੈ। ਪਿੰਡ ਦੇ ਬਾਰੇ ਪੁੱਛਿਆ ਉਹਨਾਂ ਨੇ ਕਿ ਅਸੀਂ ਇਸ ਪਿੰਡ ਦੇ ਰਹਿਣ ਵਾਲੇ ਹਾਂ। ਉਹਨਾਂ ਨੇ ਦੱਸਿਆ ਕਿ ਸਾਡੇ ਬਜ਼ੁਰਗ ਦੱਸਦੇ ਸੀ ਕਿ ਇਸ ਪਿੰਡ ਦੇ ਦਰਮਿਆਨ 'ਚ ਬਹੁਤ ਵੱਡਾ ਇੱਕ ਖੂਹ ਹੁੰਦਾ ਸੀ, ਤੇ ਇਸ ਹਵਾਲੇ ਤੋਂ ਉਹਨਾਂ ਦੱਸਿਆ ਸਾਨੂੰ ਪਤਾ ਚੱਲਿਆ ਕਿ ਇਹ ਵੀ 82 ਬਲਾਕੀ ਦੇ ਰਹਿਣ ਵਾਲੇ ਨੇ ਜਿਹੜੇ ਇੰਡੀਆ ਚਲੇ ਗਏ ਨੇ। ਆਰਟੀਸ਼ਨ ਤੋਂ ਪਹਿਲਾਂ ਵਾਲੀ ਤਾਂ ਸਾਨੂੰ ਨਹੀਂ ਉਸ ਗੱਲ ਦਾ ਪਤਾ ਵੀ ਕੌਣ ਸੀ, ਤੇ ਉਹ ਸਾਡੇ ਬਜ਼ੁਰਗ ਜਾਣਦੇ ਇਸ ਗੱਲ ਨੂੰ ਜ਼ਿਆਦਾ। ਤੇ ਜਿਹੜੀ ਪਾਰਟੀਸ਼ਨ ਤੋਂ ਬਾਅਦ ਆ ਉਹ 2 ਲੰਬੜਦਾਰੀਆਂ ਸਾਡੇ ਪਿੰਡ 'ਚ। ਇੱਕ ਰਾਣਾ ਮੁਸਤਫਾ ਸੀ ਲੰਬੜਦਾਰ, ਉਹਦੇ ਹੁਣ ਸਾਹਿਬਜ਼ਾਦੇ ਕੋਲ ਆ, ਸਈਦ ਸਾਹਿਬ ਕੋਲ। ਦੂਸਰੀ ਲੰਬੜਦਾਰੀ ਜਿਹੜੀ ਉਹ ਮੀਨ ਖਾਂ ਲੰਬੜਦਾਰ ਕੋ ਸੀ, ਜਿਹੜੀ ਸਾਡੀ ਹੋਸ਼ 'ਚ, ਤੇ ਉਹ ਫੌਤ ਹੋ ਗਏ। ਉਹਨਾਂ ਤੋਂ ਬਾਅਦ ਰਾਓ ਇਕਬਾਲ ਉਹਨਾਂ ਦੇ ਬੇਟੇ ਆ, ਉਹਨਾਂ ਕੋਲ ਲੰਬੜਦਾਰੀ ਆ। 2 ਹੀ ਲੰਬੜਦਾਰੀਆਂ ਸਾਡੇ ਪਿੰਡ ਦੀਆਂ, ਦੋਨੋਂ ਰਾਜਪੂਤਾਂ ਦੇ ਕੋਲ ਆ। ਨਹੀਂ, ਜਦੀਦ ਦੌਰ ਆ ਹੁਣ। ਜਦੀਦ ਦੌਰ ਦੇ ਵਿੱਚ ਲੰਬੜਦਾਰੀ ਦਾ ਜਿਹੜਾ ਨਿਜ਼ਾਮ ਆ ਬਿਲਕੁਲ ਖਤਮ ਆ। ਇਹਨੂੰ ਇੰਨਾ ਲੋਕੀ ਅਪਰੋਚ ਨਹੀਂ ਕਰਦੇ, ਇਹਦੇ ਕੋਲ ਨਹੀਂ ਇੰਨਾ ਜਾਂਦੇ। ਪਹਿਲਾਂ ਵਾਲੇ ਨਿਸਬਤ ਵੀ ਜਿੱਦਾਂ ਅਸੀਂ ਛੋਟੇ ਸੀਗੇ, ਮਾੜੀ ਜਿਹੀ ਕੋਈ ਲੜਾਈ ਹੋਣੀ ਤੇ ਲਾਓ ਜੀ ਲੰਬੜਦਾਰ ਕੋ ਤੁਹਾਨੂੰ ਇਕੱਠਿਆ ਕਰਨਾ। ਇੱਦਾਂ ਦੀ ਹੁਣ ਉਹ ਜਿਹੜੀਆਂ ਸਿਸਟਮ ਆ ਨਾ ਉਹ ਬਿਲਕੁਲ ਖਤਮ ਹੋ ਗਿਆ। ਲੰਬੜਦਾਰ ਸਿਰਫ ਇੱਕ ਨਾਮ ਦੀ ਹੱਦ ਤੱਕ ਲੰਬੜਦਾਰ ਆ। ਬਾਕੀ ਲੋਕੀ ਨੱਸ ਕੇ ਕਾਨੂੰਨ ਨੂੰ, ਕਾਇਦੇ ਨੂੰ, ਅੱਗੇ ਨੂੰ, ਥਾਣਿਆਂ ਕਚਹਿਰੀਆਂ ਨੂੰ ਭਜਦੇ ਆ। ਉਹ ਨਿਜ਼ਾਮ ਜਿਹੜੇ ਸੀ ਪਿੰਡਾਂ ਦੇ ਪਹਿਲਾਂ ਲੰਬੜਦਾਰੀ ਬੜੀ ਪਾਵਰ ਵਾਲੀ, ਉਹ ਚੀਜ਼ ਹੁਣ ਖਤਮ ਹੋ ਗਈ ਹੈ। ਲੰਬੜਦਾਰੀ ਮੌਜੂਦ ਆ, ਮਤਲਬ ਉਹ ਚੀਜ਼ ਖਤਮ ਹੋ ਗਈ ਹੈ ਵੀ ਜਿਸ ਦੇ ਲੈਵਲ ਨਾਲ ਲੋਕ ਸੋਚਦੇ ਵੀ ਚਲੋ ਲੰਬੜ ਕੋ ਚਲੀਏ, ਉਹ ਗੱਲ ਹੁਣ ਤਕਰੀਬਨ ਸਾਡੇ ਪਿੰਡ 'ਚ, ਤੇ ਮੈਂ ਤਾਂ ਲਾਗੇ ਦੇ ਪਿੰਡਾਂ 'ਚ ਵੀ ਵੇਖਿਆ, ਹੁਣ ਹਰ ਬੰਦੇ ਚਾਹ ਰਹੀ ਆ। ਆ ਜਿਹੜਾ ਦੌਰ ਜਾ ਰਿਹਾ ਅਲਹਮਦੁਲਿਲਾ ਅੱਜ ਤੱਕ ਇਸ ਗੱਲ 'ਚ ਸਾਡਾ ਪਿੰਡ ਸਾਰੇ ਤਕਰੀਬਨ ਲਾਗੇ ਦੇ ਪਿੰਡਾਂ ਨਾਲੋਂ ਬਹੁਤ ਹੀ ਅੱਛਾ ਵਾ ਕਿ ਅਖਲਾਕਨ ਵੀ ਤੁਸੀਂ ਇਹਨੂੰ ਕਹਿ ਸਕਦੇ ਆ। ਬਾਕੀ ਯਾਨੀ ਕੋਈ ਵੀ ਬੰਦਾ ਕਿਸੇ ਨੂੰ ਛੇੜਦਾ ਨਹੀਂ। ਅਹਿਲੇ ਤਸ਼ੀਆਂ ਨੂੰ ਵੀ ਉਨੀ ਆਜ਼ਾਦੀ ਆ, ਅਹਿਲੇ ਹਦੀਸ ਨੂੰ ਵੀ ਉਨੀ, ਤੇ ਸੁਨੀਆਂ ਨੂੰ ਵੀ ਉਨੀ। ਬਰਾਬਰ ਇੱਕ ਦੂਜੇ ਦਾ ਕੋਈ ਨਾ ਕੋਈ ਕੰਮ ਇਹ ਕਰ ਲੈਂਦੇ ਆ, ਕਿਸੇ ਦਾ ਨੁਕਸਾਨ ਕਰਨ ਦਾ ਜਾਂ ਕਿਸੇ ਨੂੰ ਅੱਜ ਤੱਕ ਨੁਕਸਾਨ ਪਹੁੰਚਾਉਣ ਦਾ। ਅੱਜ ਤੱਕ ਅਲਹਮਦੁਲਿਲਾ ਕਿਸੇ ਪਿੰਡ 'ਚ, ਸਾਡੇ ਪਿੰਡ ਦੇ ਵਿੱਚ ਇੱਦਾਂ ਦੀ ਕੋਈ ਵੀ ਹਰਕਤ ਨਹੀਂ ਹੋਈ ਕਿ ਜਿਹਦੀ ਵਜ੍ਹਾ ਤੋਂ ਕੋਈ ਜ਼ਿਆਦਾ ਵੱਡੀ ਗੱਲ ਬਣੇ। ਮਾਸ਼ਾਅੱਲਾ ਇਸ ਗੱਲੋਂ ਸਾਡਾ ਪਿੰਡ ਹਜੇ ਤੱਕ ਠੀਕ ਆ ਕਿ ਮੁਤਫਿਕਾ ਬੈਠੇ ਆ ਸਾਰੇ, ਕੋਈ ਕਿਸੇ ਨੂੰ ਛੇੜਦਾ ਨਹੀਂ, ਕੋਈ ਤੰਗ ਨਹੀਂ ਕਰਦਾ ਕਿਸੇ ਨੂੰ। ਫਿਰਕਾਵਾਰੀਅਤ ਮਜ਼ਹਬ ਦੇ ਵਿੱਚ ਆ ਕੇ ਕੋਈ ਕਿਸੇ ਨੂੰ ਤੰਗ ਨਹੀਂ ਕਰਦਾ।